ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਅਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਮਰੀਕਾ ਦੀ ਧਰਤੀ ਤੇ ਪਿਛਲੇ 3 ਦਹਾਕਿਆਂ ਤੋਂ ਖਾਲਿਸਤਾਨੀ ਸੰਘਰਸ਼ ਤੇ ਝੰਡਾ ਬਰਦਾਰ ਰਹੇ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਔਲਖ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਦੁਨੀਆ ਭਰ ਵਿੱਚ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਐਕਟਿਵਿਸਟਸ ਵੱਲੋਂ ਡਾਕਟਰ ਔਲਖ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅਸੀਂ TV84 ਦੇ ਇਸ ਪਲੇਟਫਾਰਮ ਤੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉਧਰ ਦੂਜੇ ਪਾਸੇ ਜਦੋਂ ਅਸੀਂ ਹਿੰਦੂਤਵਾ ਦੇ ਹਵਾਲੇ ਨਾਲ ਭਾਰਤ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਦਿਨ 21 ਜੂਨ ਨੂੰ ਮੋਦੀ ਸਰਕਾਰ ਵੱਲੋਂ ਇੰਟਰਨੈਸ਼ਨਲ ਯੋਗਾ ਡੇ ਵਜੋਂ ਸਥਾਪਿਤ ਕੀਤਾ ਗਿਆ ਸੀ ਤੇ ਅੱਜ ਉਹ ਉਸੇ ਹਿਸਾਬ ਨਾਲ ਮਨਾਇਆ ਗਿਆ ਕਿਉਂਕਿ ਸਿੱਖੀ ਵਿਚਾਰਧਾਰਾ ਵਿੱਚ ਯੋਗਾ ਦੀ ਕੋਈ ਥਾਂ ਨਹੀਂ ਹੈ ਅਤੇ ਯੋਗ ਮਤ ਨੂੰ ਸਿੱਖੀ ਵਿੱਚ ਨਕਾਰਿਆ ਗਿਆ ਹੈ ਅਤੇ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਵਸਦੇ ਸਾਰਿਆਂ ਲੋਕਾਂ ਤੇ ਯੋਗਾ ਥੋਪਿਆ ਜਾ ਰਿਹਾ ਹੈ। ਤਾਂ ਇਸ ਦੇ ਵਿਰੋਧ ਵਿੱਚ ਦੁਨੀਆ ਭਰ ਵਿੱਚ ਅੱਜ ਦਾ ਦਿਨ ਸਿੱਖ ਜਥੇਬੰਦੀਆਂ ਵੱਲੋਂ ਇੰਟਰਨੈਸ਼ਨਲ ਗੱਤਕਾ ਦਿਵਸ ਵਜੋਂ ਮਨਾਇਆ ਗਿਆ। ਇਹਨਾਂ ਦੋਹਾਂ ਘਟਨਾਵਾਂ ਤੇ ਵੱਖ-ਵੱਖ ਪਹਿਲੂਆਂ ਤੋਂ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੂਟਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲਾਮ ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਜੀ। ਬੂਟਾ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਰਦਾਰ ਗੁਰਮੀਤ ਸਿੰਘ ਔਲਖ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਜਿਵੇਂ ਕਿ ਅੱਜ ਉਹਨਾਂ ਦਾ ਅਕਾਲ ਚਲਾਣਾ ਹੋਇਆ, ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਵੀ ਚੱਲ ਰਹੇ ਸੀ, ਸੋ ਤੁਹਾਡੀ ਵੀ ਇੱਥੇ ਅਮਰੀਕਾ ਦੇ ਵਿੱਚ ਰਹਿੰਦਿਆਂ ਉਹਨਾਂ ਦੇ ਨਾਲ ਸਾਂਝ ਰਹੀ ਹੈ। ਸੋ ਤੁਸੀਂ ਕੀ ਵਿਚਾਰ ਰੱਖਦੇ ਹੋ ਡਾਕਟਰ ਗੁਰਮੀਤ ਸਿੰਘ ਔਲਖ ਬਾਰੇ ਤੇ ਉਹਨਾਂ ਨੇ ਜਿਸ ਹਿਸਾਬ ਨਾਲ ਪਿਛਲੇ ਲਗਭਗ 3 ਦਹਾਕਿਆਂ ਤੋਂ ਜੋ ਅਮਰੀਕਾ ਦੇ ਵਿੱਚ ਸਿੱਖ ਹੱਕਾਂ ਦੇ ਲਈ, ਖਾਲਿਸਤਾਨ ਦੇ ਲਈ ਖਾਸ ਤੌਰ ਤੇ ਲੌਬਿੰਗ ਦਾ ਕੰਮ ਕੀਤਾ ਹੈਗਾ US ਕਾਂਗਰਸ ਦੇ ਵਿੱਚ, ਕੀ ਕਹਿਣਾ ਚਾਹੋਗੇ ਉਸ ਬਾਰੇ? ਸਲਾਮ ਅਮਰਵੀਰ ਸਿੰਘ ਜੀ, ਡਾਕਟਰ ਔਲਖ ਇੱਕ ਟਰੂ ਖਾਲਿਸਤਾਨੀ ਸਨ ਔਰ ਉਹਨਾਂ ਨੇ ਜਿਸ ਕਿਸਮ ਦੀ ਲੌਬੀ ਕੀਤੀ ਆ, ਉਹਨਾਂ ਨੇ ਹਿੰਦ ਹਕੂਮਤ ਦੀਆਂ ਨਾਸਾਂ ਵਿੱਚ ਧੂੰਆਂ ਦੇ ਕੇ ਰੱਖਿਆ। ਮੈਂ 1999 ਦਸੰਬਰ ਵਿੱਚ ਅਮਰੀਕਾ ਆਇਆ ਸੀ ਤੇ 1990 ਤੋਂ ਹੀ ਮੈਂ ਡਾਕਟਰ ਔਲਖ ਸਾਹਿਬ ਦੇ ਨਾਲ ਇੱਥੇ ਜੁੜ ਗਿਆ ਸੀ ਤੇ ਅਸੀਂ ਉਸ ਪੀਰੀਅਡ ਦੇ ਵਿੱਚ ਗੁਰਦੁਆਰਾ ਡਿਪਟਫੋਰਡ ਤੋਂ 4 ਵਾਰ ਪ੍ਰੋਟੈਸਟ ਕਰਦੇ ਹੁੰਦੇ ਸੀ ਡਾਕਟਰ ਔਲਖ ਵਾਸ਼ਿੰਗਟਨ ਦੇ ਵਿੱਚ ਜੀ, ਤੇ ਅਸੀਂ 4 ਵਾਰੀ ਵਾਸ਼ਿੰਗਟਨ ਜਾ ਕੇ ਉਹਨਾਂ ਦੇ ਨਾਲ ਪ੍ਰੋਟੈਸਟ ਕਰਦੇ ਹੁੰਦੇ ਸੀ। ਸੋ ਈਵਨ ਇੱਥੋਂ ਤੱਕ ਕਿ ਹੁਣ ਵੀ ਜਦੋਂ ਬਿਮਾਰੀ ਦੀ ਹਾਲਾਤ ਦੇ ਵਿੱਚ ਸਾਨੂੰ ਪਿਛਲੇ 2-3 ਸਾਲ ਤੋਂ ਉਹਨਾਂ ਨੂੰ ਕੋਲਨ ਕੈਂਸਰ ਦੀ ਸ਼ਿਕਾਇਤ ਸੀਗੀ ਜੀ, ਤੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਕਮਿਊਨੀਕੇਸ਼ਨ 'ਚ ਰਹਿੰਦਾ ਸੀ ਤੇ ਮੈਨੂੰ ਆਪ ਵੀ ਉਹ ਕਾਲ ਕਰਕੇ ਪੰਜਾਬ ਦਾ ਹਾਲ ਚਾਲ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਐਕਟੀਵਿਟੀ ਬਾਰੇ ਮੈਨੂੰ ਅਕਸਰ ਉਹ ਪੁੱਛਦੇ ਰਹਿੰਦੇ ਸੀ ਜੀ। ਸੋ ਮੈਂ ਸਮਝਦਾ ਕਿ ਜਦੋਂ ਉਹਨਾਂ ਦੇ ਕਾਲ ਚਲਾਣੇ ਦੀ ਖਬਰ ਸਵੇਰੇ ਸਿੱਖ ਸਭਾ ਦੇ ਵਿੱਚ ਗਈ ਤੇ ਸਾਰੇ ਪਾਸੇ ਜਿਹੜੀ ਸੋਗ ਦੀ ਲਹਿਰ ਚਲੇ ਗਈ, ਕਿਉਂਕਿ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ, ਪਰ ਉੱਥੇ ਉਹ ਇੱਕ ਬਹੁਤ ਵੱਡੀ ਸਾਡੇ ਲਈ ਲਹਿਰ ਛੱਡ ਗਏ ਨੇ, ਸਾਡੇ ਹੋਰ ਕੰਮ ਸਾਡੇ ਕਰਨ ਵਾਸਤੇ ਛੱਡ ਗਏ ਨੇ। ਜਿਹੜੇ ਕੰਮ ਉਹਨਾਂ ਨੇ ਆਰੰਭੇ ਹੋਏ ਸੀ ਸਿੱਖਾਂ ਦੀ ਆਜ਼ਾਦੀ ਵਾਸਤੇ, US ਕਾਂਗਰਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਲੌਬੀ ਕੀਤੀ। ਲੌਬੀ ਕਰਕੇ ਉਹਨਾਂ ਨੇ ਇੰਡੀਆ ਦੀਆਂ ਜਿਹੜੇ ਹਿਊਮਨ ਵਾਇਲੇਸ਼ਨ ਕੀਤੇ ਸੀ ਹਿੰਦ ਹਕੂਮਤ ਨੇ, ਉਹਨਾਂ ਨੇ ਬਹੁਤ ਵਾਰ ਸੈਨੇਟ ਤੇ ਕਾਂਗਰਸ ਦੇ ਵਿੱਚ ਇੰਡੀਆ ਦੀ ਏਡ ਨੂੰ ਵੀ ਰੁਕਵਾਇਆ। ਸੋ ਉਹਨਾਂ ਦੀ ਇਸ ਮੁਲਕ ਦੇ ਮੁਤਾਬਕ ਜਿੱਥੇ ਇੱਕ ਐਜੂਕੇਸ਼ਨ ਉਹਨਾਂ ਦੇ ਕੋਲ ਸੀ, PhD ਸੀ, ਉਹ ਡਾਕਟਰ ਸਨ, ਉੱਥੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਹੁਸਨ ਵੀ ਉਸ ਲੈਵਲ ਦਾ ਦਿੱਤਾ ਸੀ ਤੇ ਢੁਕਵੇਂ ਸਨ ਤੇ ਉਹਨਾਂ ਦੀ ਪਰਸਨੈਲਿਟੀ ਸੀ। ਜਦੋਂ ਉਹ ਕੈਪੀਟਲ ਹਿੱਲ ਤੇ ਜਾਂਦੇ ਸਨ, ਕੋਈ ਵੀ ਐਸਾ ਕਾਂਗਰਸਮੈਨ ਨਹੀਂ ਸੀ ਜਿਹੜਾ ਉਹਨਾਂ ਦੀ ਗੱਲ ਨੂੰ ਇਗਨੋਰ ਕਰਦਾ ਹੋਵੇ ਤੇ ਜਿਨ੍ਹਾਂ ਵੀ ਕਾਂਗਰਸਮੈਨਾਂ ਨਾਲ ਉਹਨਾਂ ਨੇ ਰਾਬਤਾ ਕੀਤਾ, ਸਿੱਖਾਂ ਦੀ ਗੱਲ ਕੀਤੀ ਤੇ ਹਰ ਕਾਂਗਰਸਮੈਨ ਨੇ ਉਹਨਾਂ ਦੀ ਗੱਲ ਨੂੰ ਸੁਣਿਆ। ਸੋ ਉਹਨਾਂ ਦੇ ਜਾਣ ਦੇ ਨਾਲ ਮੈਂ ਸਮਝਦਾ ਕਿ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਜੀ। ਹੁਣ ਅੱਜ ਸ਼ਾਮੀ ਉਹਨਾਂ ਦੇ ਲੜਕੇ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਸੀ, ਸੋ ਉਹਨਾਂ ਦਾ ਪ੍ਰੋਬੇਬਲੀ ਫਰਾਈਡੇ ਨੂੰ ਪਤਾ ਲੱਗ ਜਾਊਗਾ। ਉਹਨਾਂ ਦੇ ਜਿਹੜੀਆਂ ਅੰਤਮ ਰਸਮਾਂ ਉਹ ਅਗਲੇ ਹਫ਼ਤੇ ਨੈਕਸਟ ਵੀਕਐਂਡ ਤੇ ਹੋਣਗੀਆਂ, ਜੁਲਾਈ 1 ਮੋਸਟ ਪ੍ਰੋਬੇਬਲੀ ਸੈਟਰਡੇ ਨੂੰ।
ਤੇ ਆਉਣ ਵਾਲੇ ਸਮੇਂ ਪਰ ਜਦੋਂ ਵੀ ਪਤਾ ਲੱਗਾ ਤੇ ਸਾਰੀਆਂ ਜਥੇਬੰਦੀਆਂ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਸਾਰਾ ਫੇਸਬੁੱਕ ਤੇ ਤਾਂ ਜਾਂ WhatsApp ਤੇ ਦੇ ਦਿੱਤਾ ਜਾਊਗਾ। ਸੋ ਮੈਂ ਸਮਝਦਾ ਕਿ ਸਾਰੀਆਂ ਜਥੇਬੰਦੀਆਂ ਔਰ ਸਾਰੇ ਸੱਚੇ ਸੁੱਚੇ ਖਾਲਿਸਤਾਨੀਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਵੱਡੇ ਲੈਵਲ ਦੇ ਉੱਤੇ ਜਿਹੜੇ ਆ ਉਹਨਾਂ ਨੂੰ ਆਨਰ ਕਰੀਏ, ਕਿਉਂਕਿ ਉਹਨਾਂ ਨੇ ਬਹੁਤ ਕੁਝ ਸਿੱਖ ਕੌਮ ਨੂੰ ਦਿੱਤਾ। ਸੋ ਜਿਹੜੀ ਚੀਜ਼ ਉਹ ਛੱਡ ਕੇ ਗਏ ਨੇ, ਜਿਹੜੀ ਹਿਸਟਰੀ ਉਹ ਬਣਾ ਕੇ ਗਏ ਨੇ, ਸੋ ਇਹ ਆਮ ਬੰਦੇ ਦਾ ਕੰਮ ਨਹੀਂ ਹੈ। ਸੋ ਮੈਂ ਸਮਝਦਾ ਕਿ ਉਹਨਾਂ ਨੂੰ ਆਪਾਂ ਬਹੁਤ ਵੱਡਾ ਆਨਰ ਕਰੀਏ। ਜੀ ਬਿਲਕੁਲ। ਬੂਟਾ ਸਿੰਘ ਜੀ, ਜੇ ਹੁਣ ਅਸੀਂ ਆਪਣੇ ਅਗਲੇ ਇਸ਼ੂ ਵੱਲ ਚੱਲੀਏ ਤਾਂ ਜਿਵੇਂ 3 ਸਾਲ ਪਹਿਲਾਂ ਅੱਜ ਤੀਜਾ ਸਾਲ ਹੈਗਾ ਜਦੋਂ ਮੋਦੀ ਸਰਕਾਰ ਵੱਲੋਂ ਜਿਹੜਾ ਇੰਟਰਨੈਸ਼ਨਲ ਯੋਗਾ ਡੇ UN ਦੇ ਥਰੂ ਐਸਟੈਬਲਿਸ਼ ਕੀਤਾ ਗਿਆ ਸੀ, ਉਹਨੂੰ ਅੱਜ ਤੀਜੀ ਜਿਹੜੀ ਉਹਦੀ ਵਰ੍ਹੇਗੰਢ ਮੌਕੇ ਮਨਾਇਆ ਗਿਆ ਦੁਨੀਆ ਭਰ ਦੇ ਵਿੱਚ। ਤੇ ਨਾਲ ਹੀ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਿੱਖਾਂ ਵੱਲੋਂ ਵੀ ਇਸ ਦੇ ਵਿਰੋਧ ਦੇ ਵਿੱਚ ਕਿ ਇਹ ਜ਼ਬਰਦਸਤੀ ਸਿੱਖ ਕੌਮ ਤੇ ਉੱਥੇ ਭਾਰਤ ਦੇ ਵਿੱਚ ਸਾਰੀਆਂ ਘੱਟ ਗਿਣਤੀਆਂ ਦੇ ਉੱਪਰ ਥੋਪਿਆ ਜਾ ਰਿਹਾ ਹੈ, ਲਾਗੂ ਕੀਤਾ ਜਾ ਰਿਹਾ ਹੈ। ਉਹ ਭਾਵੇਂ ਸਕੂਲਾਂ ਦੇ ਵਿੱਚ ਯੋਗਾ ਸਿਖਾਉਣ ਦੀ ਲਾਈਨ ਹੋਵੇ, ਭਾਵੇਂ ਬਾਹਰ ਜਾ ਕੇ ਕਿਤੇ ਜਿਹੜੀ ਹੋਰ ਈਵਨ ਫੌਜ ਦੇ ਵਿੱਚ ਵੀ ਜਿਹੜਾ ਹੈਗਾ ਇਹਨੂੰ ਇੰਟਰੋਡਿਊਸ ਕਰਨ ਦੀ ਲਾਈਨ ਜਦੋਂ ਸਾਹਮਣੇ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹ ਯੋਗ ਮਤ ਦੇ ਥਰੂ ਜਿਹੜਾ ਹਿੰਦੂਤਵਾ ਹੈਗਾ ਉਹਨੂੰ ਲਾਗੂ ਕਰਨ ਦੀ ਜਿਹੜੀ ਲਾਈਨ ਹੈ ਉਹ ਸਿੱਖਾਂ ਵੱਲੋਂ ਦੇਖੀ ਗਈ ਇਹਦੇ ਵਿੱਚ। ਤੇ ਇਸ ਦੇ ਵਿਰੋਧ ਦੇ ਵਿੱਚ ਗੱਤਕਾ ਦਿਵਸ ਜਿਹੜੀ 6ਵੇਂ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਰਵਾਇਤ ਇਹ ਮਨਾਈ ਗਈ ਹੈ ਅੱਜ ਦੇ ਦਿਨ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਸਿੱਖ ਕੌਮ ਦਾ ਰਿਸਪੌਂਸ ਹੈਗਾ ਤੇ ਜੋ ਇੰਡੀਅਨ ਗਵਰਨਮੈਂਟ ਵੱਲੋਂ ਇਹ ਯੋਗਾ ਦਿਵਸ ਤੇ ਯੋਗਾ ਡੇ ਦੇ ਤੌਰ ਤੇ ਮਨਾਇਆ ਗਿਆ, ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਦੇਖੋ ਜੀ, ਜਿਸ ਤਰੀਕੇ ਦੇ ਨਾਲ ਇਹ ਯੋਗ ਮਤ ਨੂੰ ਲੈ ਕੇ ਗਏ ਨੇ ਲੋਕਾਂ ਦੇ ਵਿੱਚ, ਜਿਹੜੇ ਸਾਡੇ ਵੀਰ ਇਹਨਾਂ ਦੇ ਗਏ ਵੀ ਨੇ, ਮੇਰੀ ਅੰਡਰਸਟੈਂਡਿੰਗ ਦੇ ਮੁਤਾਬਕ ਇਹ ਯੋਗੇ ਦੇ ਰਾਹੀਂ ਇੱਕ ਬਹਾਨਾ ਬਣਾ ਕੇ ਹਿੰਦੂਕਰਨ ਕੀਤਾ ਜਾ ਰਿਹਾ ਲੋਕਾਂ ਦਾ। ਸੋ ਸਾਡੇ ਸਿੱਖੀ ਦੇ ਵਿੱਚ ਯੋਗੇ ਨੂੰ ਕੋਈ ਜਗ੍ਹਾ ਨਹੀਂ ਹੈ। ਤੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਿੱਥੇ ਖੰਡੂਰ ਸਾਹਿਬ ਜਿਸਮ ਨੂੰ ਤਕੜਾ ਰੱਖਣ ਵਾਸਤੇ, ਤੰਦਰੁਸਤ ਰੱਖਣ ਵਾਸਤੇ ਮੱਲ ਅਖਾੜੇ ਬਣਵਾਏ ਸਨ, ਤੇ 6ਵੇਂ ਪਾਤਸ਼ਾਹ ਨੇ ਇਹਨੂੰ ਗੱਤਕੇ ਦਾ ਰੂਪ ਦਿੱਤਾ, ਜਿਹਨੂੰ ਅਸੀਂ ਸਿੱਖ ਮਾਰਸ਼ਲ ਆਰਟ ਕਹਿੰਦੇ ਆ। ਸੋ ਸਾਡਾ ਇਸ ਯੋਗ ਦੇ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈਗਾ। ਇਸ ਨੂੰ ਵੇਖਦਿਆਂ ਹੋਇਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿਛਲੇ ਸਾਲ ਕਿ ਇਹ ਸਿੱਖਾਂ ਦਾ ਵੀ ਹਿੰਦੂਕਰਨ ਕੀਤਾ ਜਾ ਰਿਹਾ ਯੋਗੇ ਦੇ ਬਹਾਨੇ, ਤੇ ਇਹਦੇ ਬਰੋਬਰ ਹੀ ਜਿਹੜਾ ਗੱਤਕਾ ਰੱਖਿਆ ਗਿਆ ਸੀ। ਸੋ ਮੈਂ ਸਮਝਦਾ ਕਿ ਇਸ ਵਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ, ਵੱਡੇ ਕਸਬਿਆਂ 'ਚ, ਬਾਹਰਲੇ ਮੁਲਕਾਂ 'ਚ, ਤੁਹਾਡੇ ਨਿਊਯਾਰਕ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਹੁਣੇ ਅੱਜ ਸ਼ਾਮੀ ਗੱਤਕਾ ਹੋ ਕੇ ਹਟਿਆ, ਕੈਨੇਡਾ, ਇੰਗਲੈਂਡ, ਸਾਰੇ ਯੂਰਪ ਦੇ ਮੁਲਕਾਂ ਦੇ ਵਿੱਚ। ਸੋ ਇਹਦੇ ਵਿੱਚ ਸਿੱਖ ਕੌਮ ਦੀ ਜਿਹੜੀ ਏਕਤਾ ਇੱਕ ਤਾਂ ਉਹ ਵਧੂਗੀ, ਤੇ ਦੂਜਾ ਜਿਹੜਾ ਇਹ ਆ ਕਿ ਜਿਹੜਾ ਹਿੰਦੂਕਰਨ ਦਾ ਸਾਡੇ ਤੇ ਡਰ ਬਣਾ ਦਿੱਤਾ ਗਿਆ, ਅਸੀਂ ਉਦੋਂ ਉਹ ਡਰ ਵੀ ਦਿਮਾਗ 'ਚੋਂ ਕੱਢਾਂਗੇ। ਸੋ ਮੇਰਾ ਖਿਆਲ ਆ ਵੀ ਇਹ ਬਹੁਤ ਚੰਗੇ ਟਾਈਮ ਜਿਹੜਾ ਸਿੱਖ ਲੀਡਰਸ਼ਿਪ ਨੇ ਡਿਸੀਜਨ ਲਿਆ ਕਿ ਸਾਡਾ ਯੋਗੇ ਦੇ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਸੋ ਸਾਨੂੰ ਜਿਹੜਾ ਆਪਣਾ ਗੱਤਕਾ, ਜਿਹੜੀ ਸਾਡੀ ਰਵਾਇਤੀ ਗੇਮ ਹੈ, ਜਿਹਦੇ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੂਗਾ ਤੇ ਸਾਡੀ ਪ੍ਰੋਟੈਕਸ਼ਨ ਵੀ ਰਹੂਗੀ ਤੇ ਸਾਡੀ ਸੈਲਫ ਡਿਫੈਂਸ ਵੀ ਹੋਊਗੀ। ਸੋ ਸਾਨੂੰ ਮੇਰਾ ਖਿਆਲ ਆ ਇੱਧਰ ਤਵੱਜੋ ਦੇਣੀ ਚਾਹੀਦੀ ਆ। ਅਗਲੇ ਸਾਲ ਜਦੋਂ 21 ਜੂਨ ਆਵੇ ਤਾਂ ਸਾਨੂੰ ਸਾਰੀ ਕੌਮ ਨੂੰ ਰਲ ਮਿਲ ਕੇ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਮਤਲਬ ਗੱਤਕੇ ਦਾ ਜਿਹੜਾ ਦਿਵਸ ਮਨਾਉਣਾ ਚਾਹੀਦਾ ਹੈ। ਜੀ ਬੂਟਾ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਸਾਲ ਇਹਦੀ ਕਾਲ ਦਿੱਤੀ ਗਈ ਸੀ ਇੰਟਰਨੈਸ਼ਨਲ ਯੋਗਾ ਦਿਵਸ ਦੇ ਵਿਰੋਧ ਦੇ ਵਿੱਚ ਗੱਤਕਾ ਦਿਵਸ ਮਨਾਉਣ ਦੇ ਹਵਾਲੇ ਨਾਲ। ਸੋ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਵੱਡੇ ਲੈਵਲ ਦੇ ਉੱਪਰ ਜਿਹੜੀ ਸ਼ਮੂਲੀਅਤ ਹੈ ਉਹ ਸੰਗਤਾਂ ਵੱਲੋਂ ਵੀ ਕੀਤੀ ਗਈ ਹੈ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਯੂਨਿਟ ਹੈਗੇ ਆ ਉਹਨਾਂ ਵੱਲੋਂ ਮੇਨਲੀ ਜਿੰਨਾ ਕੁ ਮੈਂ ਸਮਝ ਸਕਦਾ ਵੀ ਇਹ ਆਰਗੇਨਾਈਜ਼ ਕੀਤਾ ਗਿਆ। ਸੋ ਇਹਨੂੰ ਹੋਰ ਬ੍ਰੌਡਰ ਕੰਟੈਕਸਟ ਦੇ ਵਿੱਚ ਲੈ ਕੇ ਜਾਣ ਦੇ ਲਈ ਕੀ ਤੁਹਾਡੇ ਵੱਲੋਂ ਕੋਈ ਯਤਨ ਹੋ ਰਹੇ ਨੇ ਵੀ ਜਿਹੜੀਆਂ ਹੋਰ ਜਥੇਬੰਦੀਆਂ ਹੈਗੀਆਂ ਨੇ, ਗੁਰਦੁਆਰਾ ਕਮੇਟੀਆਂ ਨੇ, ਜਾਂ ਸਮੁੱਚੀ ਕੌਮ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇਹਨੂੰ ਇੱਕ ਵੱਡੇ ਲੈਵਲ ਤੇ, ਜਿਵੇਂ ਤੁਸੀਂ ਗੱਲ ਕਰਦੇ ਹੋ ਉਵੇਂ ਇਸ ਦਿਨ ਨੂੰ ਐਸਟੈਬਲਿਸ਼ ਕੀਤੇ ਜਾਣ ਦੀ ਲੋੜ ਸਮਝਦੇ ਹੋ? ਕੋਈ ਯਤਨ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਬਾਰੇ ਕੀ ਆਸ ਰੱਖ ਸਕਦੇ ਹਾਂ? ਮੈਂ ਸਮਝਦਾ ਕਿ ਚਲੋ ਸਿਮਰਨਜੀਤ ਸਿੰਘ ਮਾਨ ਨੇ ਇਹਦੀ ਸ਼ੁਰੂਆਤ ਕੀਤੀ ਆ, ਇਹਦੀ ਹੁਣ ਲੀਡ ਸਿੱਖ ਕੌਮ ਆਪ ਲਵੇ। ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਤੇ ਬਾਕੀ ਸਾਰੀਆਂ ਦੂਸਰੀਆਂ ਜਥੇਬੰਦੀਆਂ ਵੀ ਆਪੋ ਆਪਣੇ ਲੈਵਲ ਤੇ ਕਰਾਉਣ। ਇਹ ਸਿੱਖ ਕੌਮ ਦਾ
ਇਹ ਜਿਹੜਾ ਗੱਤਕਾ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਕਿਸੇ ਜਥੇਬੰਦੀ ਦਾ ਨਹੀਂ ਹੈ। ਜੀ ਇਹਦੇ ਲਈ ਸਾਰੀਆਂ ਜਿਹੜੀਆਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਐਤਕੀ ਵੈਸੇ ਬਹੁਤ ਤੁਸੀਂ ਫਰਕ ਵੇਖੋਗੇ। ਐਤਕੀ ਵੱਡੇ ਲੈਵਲ ਤੇ ਜਿਹੜਾ ਆਮ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ ਆ ਤੇ ਮੈਨੂੰ ਲੱਗ ਰਿਹਾ ਵੀ ਜਿਹੜਾ ਨੈਕਸਟ ਈਅਰ ਹੋਊਗਾ ਉਹ ਇਹਦੇ ਨਾਲ ਵੀ ਵੱਡਾ ਹੋਊਗਾ। ਮੇਰਾ ਖਿਆਲ ਪਾਰਟੀ ਵੱਲੋਂ SGPC ਨੂੰ ਵੀ ਅਪਰੋਚ ਕੀਤਾ ਗਿਆ ਸੀ ਕਿ 21 ਤਰੀਕ ਨੂੰ ਜਿਹੜਾ ਗੱਤਕਾ ਆ ਇਹਨੂੰ SGPC ਵੀ ਜਿਹੜੀ ਆਪਣੇ ਵੱਲੋਂ ਮਾਨਤਾ ਦੇਵੇ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਬਹੁਤ ਸਿੱਖ ਸੰਸਥਾਵਾਂ ਜਿਹੜੀਆਂ ਇਹਨੂੰ ਗੱਤਕੇ ਨੂੰ 21 ਤਰੀਕ ਨੂੰ ਮਾਨਤਾ ਦੇਣਗੀਆਂ ਤੇ ਇਹ ਜਿਹੜਾ ਹੋਰ ਵੀ ਵੱਡੇ ਤਰੀਕੇ ਦੇ ਨਾਲ ਫਤਿਹ ਫੁੱਲੇਗਾ। ਜੀ ਬੂਟਾ ਸਿੰਘ ਜੀ, ਅੰਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈਗੇ ਆ ਉਹ ਆਪਣੇ 2 ਦਿਨਾਂ ਦੌਰੇ ਤੇ ਇੱਥੇ ਅਮਰੀਕਾ ਦੇ ਵਿੱਚ ਆ ਰਹੇ ਆ। ਡੋਨਲਡ ਟਰੰਪ ਦੇ ਨਾਲ ਉਹਨਾਂ ਨੇ ਮੀਟਿੰਗ ਵੀ ਕਰਨੀ ਹੈ। ਸੋ ਇਸ ਹਵਾਲੇ ਦੇ ਨਾਲ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਆਉਣਾ ਤੇ ਇੱਥੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਜਿਹੜੀ ਵਿਰੋਧ ਦੀ ਲਾਈਨ ਹੈ ਉਹ ਲਈ ਗਈ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਆ ਵੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਚੀਫ ਮਿਨਿਸਟਰ ਸਨ, ਇਹਨਾਂ ਤੇ ਉੱਤੇ ਦੋਸ਼ ਹੈ ਕਿ ਇਹਨਾਂ ਨੇ 2000 ਤੋਂ ਵੱਧ ਮੁਸਲਮਾਨਾਂ ਦਾ ਕਤਲ ਕਰਵਾਇਆ, ਜਿਹਦੇ ਵਿੱਚ 19-20 ਸਾਲ ਦੀਆਂ ਮੁਸਲਮਾਨ ਵਾਲੜੀਆਂ ਦੇ ਪੇਟ ਪਾੜ ਕੇ ਇਹਨਾਂ ਨੇ ਕੱਚੇ ਭਰੂਣ ਕਢਵਾਏ। ਹੀ ਵਿਲ ਬੀ ਰਿਸਪੌਂਸਿਬਲ। ਸੋ ਇੰਗਲੈਂਡ ਅਮਰੀਕਾ ਨੇ ਤਾਂ ਬੇਸਿਕਲੀ ਇਹਦਾ ਪਹਿਲਾਂ ਵੀਜ਼ਾ ਕੈਂਸਲ ਕੀਤਾ ਹੋਇਆ ਸੀ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਿਆ ਤੇ ਇਹਨੂੰ ਅਮਰੀਕਾ ਆਉਣ ਦਾ ਮੌਕਾ ਮਿਲਿਆ। ਹੀ ਸ਼ੁੱਡ ਨਾਟ ਅਲਾਉ ਟੂ ਕਮ ਇਨ ਦਿਸ ਲੈਂਡ। ਤੇ ਇਹ ਤੀਜਾ ਚੌਥਾ ਇਹਦਾ ਗੇੜਾ ਹੈਗਾ, ਚੌਥਾ ਗੇੜਾ ਮੇਰਾ ਖਿਆਲ ਇਹਦਾ ਮੋਦੀ ਦਾ। ਸੋ ਇਸ ਬੰਦੇ ਦੇ ਆਉਣ ਦੇ ਨਾਲ ਹਿੰਦੁਸਤਾਨ ਦੀਆਂ ਜਿੰਨੀਆਂ ਮਿਨੋਰਟੀਜ਼ ਨੇ ਉਹਨਾਂ ਦੇ ਅੰਦਰ ਬਹੁਤ ਵੱਡਾ ਸਹਿਮ ਪਿਆ ਹੋਇਆ। ਸੋ ਮੈਂ ਸਮਝਦਾ ਕਿ ਇਹ ਇੱਕ ਬੁੱਚੜ ਕਿਸਮ ਦਾ ਬੰਦਾ ਹੈ ਤੇ ਜਿਹਨੇ ਮਿਨੋਰਟੀ ਦਾ ਜੈਨੋਸਾਈਡ ਕਰ ਕੀਤਾ। ਤੇ ਦੂਜਾ ਇਹ ਆ ਵੀ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਿਆ ਤੁਸੀਂ ਦੇਖੋ ਦਲਿਤਾਂ ਦਾ ਕੀ ਹਾਲ ਕੀਤਾ ਹੋਇਆ ਇਹਨਾਂ ਨੇ, ਮੁਸਲਮਾਨਾਂ ਦਾ ਕੀ ਹਾਲ ਕੀਤਾ ਹੋਇਆ ਇਹਨਾਂ ਨੇ, ਕ੍ਰਿਸਚਨਾਂ ਦਾ, ਸਿੱਖਾਂ ਦਾ। ਸੋ ਸਾਨੂੰ ਜਿਹੜਾ ਇਹਦਾ ਵਿਰੋਧ ਕਰਨਾ ਬਿਲਕੁਲ ਜਾਇਜ਼ ਹੈ ਤੇ ਸਿੱਖ ਜਥੇਬੰਦੀਆਂ ਹੋਰ ਵੀ ਜਿਹੜੀਆਂ ਕਮਿਊਨਿਟੀਆਂ ਨੇ ਉਹਨਾਂ ਨੂੰ ਵੀ ਮਿਲ ਕੇ ਜਿਹੜਾ ਵਾਸ਼ਿੰਗਟਨ ਵਾਈਟ ਹਾਊਸ ਦੇ ਸਾਹਮਣੇ ਅਸੀਂ ਸਾਰੇ ਮਿਲ ਕੇ ਇਹਦਾ ਵਿਰੋਧ ਕਰ ਰਹੇ ਹਾਂ, ਪ੍ਰੋਟੈਸਟ ਕਰ ਰਹੇ ਹਾਂ। ਸੋ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ। ਦੇਖੋ ਗੁਰੂ ਸਾਹਿਬ ਦਾ ਮਿਸ਼ਨ 10 ਗੁਰੂ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਵੀ ਇਹੀ ਆ ਕਿ ਜ਼ਾਲਮ ਜਿਹੜਾ ਹੈ ਜ਼ੁਲਮ ਕਰਨ ਵਾਲਾ, ਜੇ ਉਹਨੂੰ ਅਸੀਂ ਡਾਂਟਾਂਗੇ ਨਹੀਂ, ਉਹਦੇ ਮੂਹਰੇ ਖੜਾਂਗੇ ਨਹੀਂ ਤਾਂ ਗੁਰੂ ਘਰ ਦੀਆਂ ਖੁਸ਼ੀਆਂ ਸਾਨੂੰ ਨਹੀਂ ਮਿਲ ਸਕਦੀਆਂ। ਸੋ ਮੇਰਾ ਖਿਆਲ ਹੈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨੂੰ ਚੈਲੰਜ ਕਰਨਾ ਚਾਹੀਦਾ ਵਾਈਟ ਹਾਊਸ ਦੇ ਸਾਹਮਣੇ, ਤਾਂ ਕਿ ਅਮਰੀਕਨ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਇਹਦੀਆਂ ਇਹ ਕਿਹੋ ਜਿਹੀ ਇਹਦੀ ਹਕੀਕਤ ਹੈ, ਤਾਂ ਕਿ ਉਹ ਲੋਕਾਂ ਦੇ ਸਾਹਮਣੇ ਆ ਸਕੇ। ਜੀ ਬੂਟਾ ਸਿੰਘ ਜੀ, ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ, ਇੱਥੇ ਪ੍ਰੋਟੈਸਟ ਹੁੰਦੇ ਆ। ਪਹਿਲਾਂ ਵੀ ਜਦੋਂ ਨਰਿੰਦਰ ਮੋਦੀ ਆਇਆ ਤਾਂ ਪ੍ਰੋਟੈਸਟ ਹੋਏ ਨੇ। ਜੋ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੁੰਦੀਆਂ ਨੇ, ਘੱਟ ਗਿਣਤੀਆਂ ਦੇ ਘਾਣ ਦੀ ਜਿਹੜੀ ਗੱਲ ਹੁੰਦੀ ਹੈ, ਉਹਦੇ ਉਸ ਹਵਾਲੇ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਕਾਂਗਰਸ ਦੇ ਵਿੱਚ ਲੌਬਿੰਗ ਵੀ ਕੀਤੀ ਜਾਂਦੀ ਹੈ। ਸੋ ਜਿਹੜਾ ਇਹਨਾਂ ਸਾਰੀਆਂ ਘਟਨਾਵਾਂ ਦੇ ਹਵਾਲੇ ਨਾਲ, ਪ੍ਰੋਟੈਸਟ ਦੇ ਹਵਾਲੇ ਨਾਲ ਹੋਵੇ, ਲੌਬਿੰਗ ਦੇ ਹਵਾਲੇ ਨਾਲ ਹੋਵੇ, ਜੋ ਸਿੱਖ ਡਾਇਸਪੋਰਾ ਦਾ ਰੋਲ ਹੈਗਾ ਉਹਨੂੰ ਤੁਸੀਂ ਕਿੰਨਾ ਕੁ ਅਹਿਮੀਅਤ ਸਮਝਦੇ ਹੋ, ਉਹਦੀ ਕਿੰਨੀ ਕੁ ਸਿਗਨੀਫੀਕੈਂਸ ਹੈ ਤੇ ਕੀ ਦੇਖਦੇ ਹੋ ਸਿੱਖ ਡਾਇਸਪੋਰਾ ਦੇ ਰੋਲ ਨੂੰ? ਅੱਜ ਅਸੀਂ ਜਿੱਥੇ ਖਲੋਤੇ ਹਾਂ, ਜਿਸ ਹਿਸਾਬ ਨਾਲ ਇੱਥੇ ਕੰਮ ਹੋ ਰਿਹਾ ਅਮਰੀਕਾ ਕੈਨੇਡਾ ਦੇ ਵਿੱਚ, ਉਹਦੀ ਕਿੰਨੀ ਕੁ ਅਹਿਮੀਅਤ ਹੈ? ਦੇਖੋ ਜੀ, ਸਿੱਖ ਡਾਇਸਪੋਰਾ ਨੇ ਬਹੁਤ ਵੱਡਾ ਕੰਮ ਕੀਤਾ। ਭਾਵੇਂ ਕੈਨੇਡਾ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਉੱਥੇ ਦੇ ਸਿਸਟਮ 'ਚ ਆਏ ਨੇ। ਉਹ ਤੋਂ ਬਾਅਦ ਤੁਸੀਂ ਦੇਖੋ ਡਾਕਟਰ ਔਲਖ ਜਦੋਂ ਉਹਨਾਂ ਨੇ ਲੌਬੀ ਕੀਤੀ ਆ, ਪੂਰੇ ਜੋਬਨ ਤੇ ਸੀ। 60 ਤੋਂ 70 ਕਾਂਗਰਸਮੈਨਾਂ ਦੇ ਵਿੱਚ ਉਹ ਲੌਬੀ ਕਰਦੇ ਰਹੇ ਨੇ। ਹੁਣ ਜਿਹੜੀ ਉਹਨਾਂ ਨੇ ਬੁੱਕ ਉਹ ਕੰਪਾਇਲ ਵੀ ਕੀਤੀ ਆ, ਉਹਦੇ ਵਿੱਚ 1500 ਤੋਂ ਵੱਧ ਸਟੇਟਮੈਂਟਾਂ ਨੇ ਡਾਕਟਰ ਔਲਖ ਉਹਨਾਂ ਨੇ ਜਿਹੜੀ ਬੁੱਕ ਕੰਪਾਇਲ ਕੀਤੀ ਆ। ਸੋ ਇਹ ਸਾਰਾ ਕੁਝ ਲੌਬੀ ਦਾ ਅਸਰ ਸੀ। ਜੇ ਲਿਖਾਈ ਪੜ੍ਹਾਈ ਦਾ ਕੰਮ ਹੋਇਆ, ਲੌਬੀ ਹੋਈ ਤੇ ਅਮਰੀਕਾ ਵਰਗੇ ਮੁਲਕ ਨੇ ਵੇਖਿਆ ਕਿ ਸਿੱਖਾਂ ਤੇ ਜ਼ੁਲਮ ਹੋਇਆ ਤੇ ਇਹਨਾਂ ਨੇ ਵੀ ਸਾਡੇ ਦੇ ਅਸਾਈਲਮਾਂ ਖੋਲੀਆਂ ਤੇ ਸਾਡੇ ਜਿਹੜੇ ਹਜ਼ਾਰਾਂ ਬੱਚੇ ਜਿਹੜੇ ਇੱਥੇ ਪੱਕੇ ਹੋਏ ਤੇ ਉਹਨਾਂ ਨੇ ਜਿੱਥੇ ਆਪਣੀਆਂ ਜਾਨਾਂ ਬਚਾਈਆਂ ਤੇ ਉੱਥੇ ਉਹ ਇਕਨੋਮਿਕਲੀ ਵੀ ਪਿੱਛੇ ਪਰਿਵਾਰ ਤਕੜੇ ਹੋਏ। ਇਹ ਮੈਂ ਸਮਝਦਾ ਕਿ ਇਹ ਸਾਰਾ ਲੌਬੀ ਦਾ ਅਸਰ ਹੈ। ਜੇ ਸਾਡੀ ਲੌਬੀ ਹੋਰ ਵੀ ਇੱਥੇ ਤਕੜੀ ਹੋਊਗੀ, ਮੈਂ ਸਮਝਦਾ ਕਿ ਸਿੱਖ ਕੌਮ ਨੂੰ ਆਪਣੀ ਜਿਹੜੀ ਲੌਬੀ ਆ ਵਾਸ਼ਿੰਗਟਨ ਦੇ ਵਿੱਚ ਤਕੜੀ ਕਰਨੀ ਚਾਹੀਦੀ ਆ, ਕਿਉਂਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਸਾਡੀ ਆਜ਼ਾਦੀ ਦੀ ਗੱਲ ਹੈ ਜਾਂ ਸਾਡੇ ਤੇ ਸਾਰਾ ਜ਼ੁਲਮ ਹੋ ਰਿਹਾ, ਤਾਂ ਕਿ ਅਸੀਂ ਅਮਰੀਕਾ ਦੀ ਕਾਂਗਰਸ ਵਿੱਚ ਲਿਜਾ ਸਕੀਏ।
ਸੋ ਲੌਬੀ ਸਾਡੇ ਲਈ ਬਹੁਤ ਜ਼ਰੂਰੀ ਆ, ਸਾਨੂੰ ਫਿਊਚਰ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ, ਹੋਰ ਵੀ ਇਹਨੂੰ ਤਕੜੀ ਕਰਨੀ ਚਾਹੀਦੀ। ਜੀ ਬੂਟਾ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਲੌਬਿੰਗ ਦੀ ਤੇ ਸਿੱਖ ਡਾਇਸਪੋਰਾ ਦੀ, ਤਾਂ ਇੱਥੇ ਵੀ ਜਿਹੜੇ ਕਾਫੀ ਇੱਕ ਵੱਡਾ ਹਿੱਸਾ ਹੈਗਾ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ, ਪ੍ਰੋਟੈਸਟ ਤੋਂ ਹੋਵੇ ਜਾਂ ਲੌਬਿੰਗ ਕਰਨ ਦੇ ਹਵਾਲੇ ਨਾਲ ਵੀ ਜਿਹੜਾ ਐਕਟਿਵਿਜ਼ਮ ਵਾਲਾ ਪਾਰਟ ਹੈਗਾ ਸਿੱਖ ਕੌਮ ਦੇ ਵਿੱਚ, ਉਹਦੇ ਤੋਂ ਦੂਰੀ ਬਣਾ ਕੇ ਰੱਖਦੇ ਨੇ। ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਹਜ਼ਾਰਾਂ ਨੌਜਵਾਨ ਨੇ ਉਹ ਪੱਕੇ ਵੀ ਹੋਏ ਨੇ, ਉਹਨਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਹਾਂ ਤੇ ਇੱਕ ਭਗੌੜੇਪਨ ਦੀ ਜਿਹੜੀ ਲਾਈਨ ਹੁੰਦੀ ਹੈ ਉਹ ਦੇਖਣ ਨੂੰ ਮਿਲਦੀ ਹੈ। ਨਾ ਤਾਂ ਉਹ ਅੱਗੇ ਆ ਕੇ ਕੰਮ ਕਰਨ ਦੇ ਵਿੱਚ ਇੱਛਾ ਜ਼ਾਹਰ ਕਰਦੇ ਨੇ, ਤੇ ਜੇ ਕੋਈ ਕਰਦਾ ਉਹਦੀ ਸਪੋਰਟ ਕਰਨ ਤੋਂ ਵੀ ਜਿਹੜਾ ਇੱਕ ਭਗੌੜੇਪਨ ਦੀ ਲਾਈਨ ਹੁੰਦੀ ਹੈ ਉਹ ਦੇਖਣ ਨੂੰ ਮਿਲਦੀ ਹੈ। ਮਤਲਬ ਤੁਹਾਨੂੰ ਕੀ ਸਮਝਦੇ ਹੋ ਕਿ ਸਿੱਖ ਕੌਮ ਨੂੰ ਐਜ਼ ਅ ਹੋਲ ਤੇ ਜਿਹੜੀਆਂ ਜਥੇਬੰਦੀਆਂ ਅੱਗੇ ਹੋ ਕੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕੀ ਉਪਰਾਲਾ ਕਰਨ ਦੀ ਲੋੜ ਹੈ ਤਾਂ ਕਿ ਜਿਹੜੀ ਕੌਮ ਹੈ, ਉਹ ਜਿਹੜੇ ਇੱਥੇ ਲੋਕ ਵਸਦੇ ਆ, ਸਿੱਖ ਕੌਮ ਵਸਦੀ ਹੈ, ਉਹ ਇਹਨਾਂ ਗੱਲਾਂ ਦੀ ਅਹਿਮੀਅਤ ਨੂੰ ਸਮਝੇ ਤੇ ਆਪਣੀ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਯਕੀਨੀ ਬਣਾਵੇ ਇਸ ਸਾਰੇ ਪਾਰਟ ਦੇ ਵਿੱਚ? ਦੇਖੋ, ਮੈਨੂੰ ਇਹ ਲੱਗ ਰਿਹਾ ਵੀ ਜਥੇਬੰਦੀਆਂ ਆਪੋ ਆਪਣਾ ਫਰਜ਼ ਪੂਰਾ ਕਰ ਰਹੀਆਂ। ਸਾਰੇ ਬੰਦਿਆਂ ਨੇ ਇੱਥੇ ਜਥੇਬੰਦੀਆਂ 'ਚ ਵੀ ਪਾਰਟਿਸਿਪੇਟ ਕਰਦੇ ਨੇ, ਉਹਨਾਂ ਨੇ ਆਪਣੇ ਪਰਿਵਾਰ ਵੀ ਚਲਾਉਣੇ ਨੇ। ਪਰ ਸਮੱਸਿਆ ਇਸ ਗੱਲ ਦੀ ਆ ਕਿ ਸਾਡੀ ਸਿੱਖ ਕੌਮ ਨੂੰ ਜਿੰਨੀ ਕਮਿਟਮੈਂਟ ਦੀ ਲੋੜ ਹੈ, ਮੈਨੂੰ ਇਸ ਗੱਲ ਦੇ ਵਿੱਚ ਕੋਈ ਵੀ ਝਿਜਕ ਨਹੀਂ ਇਸ ਗੱਲ ਕਹਿਣਾ, ਸਾਡੀ ਉਨੀ ਕਮਿਟਮੈਂਟ ਨਹੀਂ ਹੈ ਜਿੰਨੀ ਸਾਨੂੰ ਚਾਹੀਦੀ ਆ। ਫਿਰ ਜਿਨ੍ਹਾਂ ਨੌਜਵਾਨਾਂ ਨੇ ਇੱਥੇ ਖਾਲਿਸਤਾਨ ਦੇ ਨਾਂ ਤੇ ਆ ਕੇ ਸੈਲਮਾਂ ਲਈਆਂ, ਇਹ ਸੈਲਮ ਸ਼ਹੀਦਾਂ ਦੇ ਖੂਨ ਦੇ ਨਾਲ ਮਿਲੀ ਆ। ਇਹ ਤਸੀਹੇ ਝੱਲਣ ਤੋਂ ਬਾਅਦ ਜਿਹੜਾ ਜ਼ੁਲਮ ਸਾਡੇ ਤੇ ਹੋਇਆ, ਜ਼ੁਲਮ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਸੋ ਉਹਨਾਂ ਨੌਜਵਾਨਾਂ ਦਾ ਫਰਜ਼ ਬਣਦਾ, ਉਹਨਾਂ ਦੇ ਪਰਿਵਾਰਾਂ ਦਾ ਫਰਜ਼ ਬਣਦਾ, ਜਦੋਂ ਵੀ ਪ੍ਰੋਟੈਸਟ ਮਾਰਚ ਇੱਥੇ ਹੁੰਦੇ ਨੇ ਜ਼ੁਲਮ ਦੇ ਖਿਲਾਫ, ਤੇ ਇਹਨਾਂ ਨੂੰ ਬਗੈਰ ਕਹਿਣ ਤੋਂ ਹੀ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਚਾਹੀਦਾ ਉੱਥੇ। ਸੋ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਗੁਰੂ ਦੇ ਦੇਣਦਾਰ ਜ਼ਰੂਰ ਹੋਵਾਂਗੇ ਤੇ ਅਸੀਂ ਇਸ ਗੱਲ ਤੋਂ ਭਗੌੜੇ ਹੋਵਾਂਗੇ। ਜੀ ਬਿਲਕੁਲ। ਬੂਟਾ ਸਿੰਘ ਜੀ, ਜੇ ਹੁਣ ਗੱਲ ਅਸੀਂ ਇੱਥੋਂ ਦੀ ਕੀਤੀ ਹੈ ਤਾਂ ਪਿੱਛੇ ਭਾਰਤ ਦੀ ਵੀ ਗੱਲ ਕਰੀਏ ਤਾਂ ਜਿਵੇਂ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕਰਦੇ ਆ, ਨਰਿੰਦਰ ਮੋਦੀ ਇੱਥੇ ਆ ਰਹੇ ਨੇ, ਜਿਵੇਂ ਸੈਫਰਨਾਈਜ਼ੇਸ਼ਨ ਜਾਂ ਭਗਵਾਂਕਰਨ ਕਰਨ ਦੀ ਗੱਲ ਹੁੰਦੀ ਹੈ, ਤਾਂ ਹਾਲ ਹੀ ਦੇ ਵਿੱਚ ਜਿਹੜੀਆਂ ਘਟਨਾਵਾਂ ਉੱਥੋਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਪਾਕਿਸਤਾਨ ਨੇ ਜਿਹੜੀ ਚੈਂਪੀਅਨਸ ਟਰੋਫੀ ਹੈ ਉਹਦਾ ਮੈਚ ਜਿੱਤਿਆ ਹੈਗਾ, ਉਹ ਚੈਂਪੀਅਨਸ਼ਿਪ ਜਿੱਤੀ ਹੈਗੀ ਹੈ ਇੰਗਲੈਂਡ ਦੇ ਵਿੱਚ, ਤਾਂ ਉਹਦਾ ਉਸ ਹਵਾਲੇ ਦੇ ਨਾਲ ਜਸ਼ਨ ਮਨਾਉਣ ਦੇ ਦੋਸ਼ ਹੇਠ 15 ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਸੈਡੀਸ਼ਨ ਦੇ ਜਿਹੜੇ ਚਾਰਜਸ ਨੇ ਉਹ ਲਾਏ ਗਏ ਨੇ। ਤੇ ਨਾਲ ਹੀ ਜਦੋਂ ਅਸੀਂ ਭਾਰਤ ਤੇ HRD ਮਿਨਿਸਟਰ ਦਾ ਬਿਆਨ ਪੜ੍ਹਦੇ ਹਾਂ, ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਲੱਗਿਆ ਕਿ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਐਜੂਕੇਸ਼ਨ ਦੀ ਜਿਹੜੀ ਇੱਕ ਸੈਫਰਨਾਈਜ਼ੇਸ਼ਨ ਹੈ ਉਹ ਕਰ ਰਹੇ ਹਾਂ, ਐਜੂਕੇਸ਼ਨ ਦਾ ਭਗਵਾਂਕਰਨ ਕਰ ਰਹੇ ਹਾਂ ਤਾਂ ਕਿ ਜਿਹੜਾ ਭਾਰਤ ਨੂੰ ਹੈਗਾ ਉਹ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਇਆ ਜਾ ਸਕੇ। ਸੋ ਇਹ ਹੁਣ ਕੋਈ ਜਗ ਜ਼ਾਹਰ ਗੱਲ ਹੈ ਕਿ ਉਹ ਹਿੰਦੂਤਵਾ ਦੇ ਏਜੰਡੇ ਨੂੰ ਪ੍ਰੋਪਰਲੀ ਤਰੀਕੇ ਦੇ ਨਾਲ ਕਹਿ ਕੇ ਲਾਗੂ ਕਰ ਰਹੇ ਆ। ਸੋ ਉੱਥੇ ਜਿਹੜੀਆਂ ਘੱਟ ਗਿਣਤੀਆਂ ਬਸਤੀਆਂ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਹਵਾਲੇ ਨਾਲ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਸੋਚਦੇ ਹੋ ਕਿ ਜਿਹੜੀ ਇਹ ਸਿਚੁਏਸ਼ਨ ਬਣਦੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਇਹ ਕਿੱਧਰ ਨੂੰ ਜਾ ਰਹੀ ਹੈ? ਦੇਖੋ ਜੀ, ਉੱਥੇ ਮੈਂ ਸਮਝਦਾ ਕਿ ਜਿਹੜੀਆਂ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ, ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ, ਜਿਹਦੀ ਅਸੀਂ ਸ਼ੁਰੂਆਤ ਦਲਿਤਾਂ ਦੇ ਨਾਲ ਸ਼ੁਰੂਆਤ ਕੀਤੀ ਸੀ। ਤੁਹਾਨੂੰ ਪਤਾ ਕਿ ਇੱਥੇ ਮੇਸ਼ਰਾਮ ਹੁਣੀ ਇੱਕ ਮਹੀਨਾ ਰਹਿ ਕੇ ਵੀ ਗਏ ਨੇ ਅਮਰੀਕਾ, ਔਰ ਉਹ ਪ੍ਰੋਜੈਕਟ ਜਿਹੜਾ ਸਾਡਾ ਉੱਥੇ ਦਿਨ ਪਰ ਦਿਨ ਉਹ ਕਾਮਯਾਬੀ ਹੁੰਦਾ ਜਾ ਰਿਹਾ ਜੀ, ਕਿਉਂਕਿ ਬਹੁਤ ਸਿੱਖ ਚਲੋ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਸਹਿਮੇ ਹੋਏ ਨੇ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸਿੱਖਾਂ ਨੂੰ ਐਟਲੀਸਟ ਦਲਿਤਾਂ ਦੇ ਨਾਲ ਲਾਈਏ ਜਿਨ੍ਹਾਂ ਦੀ ਬਹੁਮਤ ਹੈ ਹਿੰਦੁਸਤਾਨ ਦੇ ਵਿੱਚ, ਕਿਉਂਕਿ ਇਹ ਬ੍ਰਾਹਮਣ 3.5% ਹੈ, ਨਾਲ ਬਾਣੀਆਂ ਮਿਲਾ ਕੇ 15% ਬਣ ਜਾਂਦਾ, ਜਿਨ੍ਹਾਂ ਨੇ ਸਾਰੇ 85% ਲੋਕਾਂ ਨੂੰ ਮੋਹਰੇ ਲਾਇਆ ਹੋਇਆ। ਇਹ ਸਾਨੂੰ ਸਮਝਣ ਦੀ ਲੋੜ ਹੈ ਤਾਂ ਕਿ ਜਿਹੜਾ ਬਾਹਰਲੀਆਂ ਸਟੇਟਾਂ ਦੇ ਵਿੱਚ ਸਿੱਖ ਰਹਿੰਦਾ ਉਹਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਵੀ ਜਿਹੜਾ ਅਸੀਂ ਵਰਕਆਊਟ ਕਿਤੇ ਨਾ ਕਿਤੇ ਕਰ ਰਹੇ ਹਾਂ। ਸੋ ਮੈਂ ਸਮਝਦਾ ਕਿ ਸਾਰੀਆਂ ਮਾਈਨੋਰਟੀਜ਼ ਨੂੰ ਉੱਥੇ ਇਕੱਠੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਆ। ਸਿੱਖਾਂ ਨੂੰ ਆਪਣੇ ਨੇਸ਼ਨ ਤੋਂ ਘੱਟ ਗੱਲ ਨਹੀਂ ਕਰਨੀ ਚਾਹੀਦੀ। ਸਿੱਖਾਂ ਕੋਲ ਆਪਣਾ ਨੇਸ਼ਨ ਹੋਊਗਾ ਤਾਂ ਹੀ ਅਸੀਂ ਦੁਨੀਆ ਦੇ ਬਾਹਰ ਹਾਣੀ ਬਣਾਂਗੇ, ਸਾਡਾ ਇੱਜ਼ਤਮਾਨ ਵਧੂਗਾ ਤੇ ਸਾਡੇ ਤੇ ਜਿਹੜਾ ਜੈਨੋਸਾਈਡ ਜਾਂ ਧੱਕੇ ਧੌਲੇ ਹੋ ਰਹੇ ਨੇ ਇਹ ਤਾਂ ਹੀ ਰੁਕ ਸਕਦੇ ਆ ਜੇ ਸਾਡਾ ਨੇਸ਼ਨ ਹੋਊਗਾ, ਕਿਉਂਕਿ ਅਸੀਂ ਨੇਸ਼ਨਲੈਸ ਆ, ਸਾਡੇ ਕੋਲ ਆਪਣਾ ਨੇਸ਼ਨ ਸੀਗਾ, ਸਾਡੇ ਨਾਲ ਧੋਖਾ ਫਰੇਬ ਹੋਇਆ। ਸੋ ਆਪਾਂ ਆਪਣੇ ਨੇਸ਼ਨ ਦੇ ਲਈ ਵਰਕਆਊਟ ਕਰੀਏ ਤਾਂ ਕਿ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਤਾਂ ਹੀ ਪੀਸ ਹੋ ਸਕਦਾ ਜੇ ਅਸੀਂ ਬਿਟਵੀਨ ਪਾਕਿਸਤਾਨ, ਚੀਨ ਤੇ ਹਿੰਦੁਸਤਾਨ ਦੇ ਵਿੱਚ ਆਵਾਂਗੇ।
ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਨੇਸ਼ਨ ਦੇ ਲਈ ਕੰਮ ਕਰੀਏ। ਸੋ ਇਹਦੇ 'ਚ ਸਾਡਾ ਭਲਾ ਹੋਵੇਗਾ, ਨਹੀਂ ਤਾਂ ਅਸੀਂ ਘੜੀ ਘੜੀ ਕਿੱਥੇ ਝੂਠਾ ਫੜ ਕੇ ਕਦੇ ਦਿੱਲੀ ਤੇ ਕਦੇ ਕਿਸੇ ਦੇਸ਼ ਦੇ ਮੋਹਰੇ ਖੜਨਾ ਸਾਡੇ ਲਈ ਮੁਸ਼ਕਲ ਹੋਊਗਾ। ਸੋ ਸਾਨੂੰ ਸਿੱਖਾਂ ਨੂੰ ਸਾਰਿਆਂ ਨੂੰ ਆਪਣੇ ਨੇਸ਼ਨ ਤੋਂ ਘੱਟ ਗੱਲ ਨਹੀਂ ਕਰਨੀ ਚਾਹੀਦੀ। ਜੀ ਬੂਟਾ ਸਿੰਘ ਜੀ, ਖਾਸ ਤੌਰ ਤੇ ਜਿਹੜਾ 26 ਨੂੰ ਪ੍ਰੋਟੈਸਟ ਦੀ ਗੱਲ ਹੈਗੀ ਹੈ, ਜਦੋਂ ਡੋਨਲਡ ਟਰੰਪ ਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਹੈ ਵਾਈਟ ਹਾਊਸ ਦੇ ਸਾਹਮਣੇ, ਉਹ ਸਿੱਖ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ, ਉਸ ਹਵਾਲੇ ਨਾਲ ਮੈਂ ਚਾਹੂੰਗਾ ਕਿ ਅੰਤ ਦੇ ਵਿੱਚ ਤੁਸੀਂ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਹੈਗੇ ਆ, ਜਿਹੜੇ ਉੱਥੇ ਤੱਕ ਪਹੁੰਚ ਕਰ ਸਕਦੇ ਆ ਇਸ ਈਸਟ ਕੋਸਟ ਦੇ ਏਰੀਏ ਦੇ ਵਿੱਚ, ਅਮਰੀਕਾ ਈਸਟ ਕੋਸਟ ਦੇ ਵਿੱਚ ਰਹਿੰਦੇ ਆ, ਤੇ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੇਰੀ ਤਾਂ ਸਾਰਿਆਂ ਨੂੰ ਨਿਮਰਤਾ ਸਰ ਬੇਨਤੀ ਆ, ਸਾਰੇ ਸਿੱਖਾਂ ਨੂੰ, ਸਾਰੇ ਅਮਨ ਪਸੰਦ ਲੋਕਾਂ ਨੂੰ ਬੇਨਤੀ ਆ, ਭਾਈ ਵਾਸ਼ਿੰਗਟਨ DC ਦੇ ਵਿੱਚ ਪਹੁੰਚੋ। 26 ਤਰੀਕ ਨੂੰ ਸੋਮਵਾਰ ਨੂੰ ਕੈਨੇਡਾ ਤੋਂ ਸਿੱਖ ਪਹੁੰਚ ਸਕਦੇ ਨੇ, ਈਸਟ ਕੋਸਟ ਵਾਲੇ ਕਾਫੀ ਬਾਈ ਏਅਰ ਵੈਸਟ ਤੋਂ ਵੀ ਸਿੱਖ ਆ ਸਕਦੇ ਨੇ ਜੀ। ਉੱਥੇ ਜ਼ਰੂਰ ਪਹੁੰਚ ਕੇ ਜਿਹੜਾ ਆਪਾਂ ਪ੍ਰੋਟੈਸਟ ਮਾਰਚ ਕਰੀਏ, ਤਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਲੱਗੇ ਕਿ ਬਾਹਰ ਲੋਕ ਜਿਹੜੇ ਖੜੇ ਨੇ ਉਹਨਾਂ ਦਾ ਕੀ ਮਕਸਦ ਹੈ। ਸੋ ਤਾਂ ਕਿ ਅਸੀਂ ਆਪਣਾ ਮੈਸੇਜ ਦੁਨੀਆ ਨੂੰ ਕਨਵੇ ਕਰ ਸਕੀਏ। ਸੋ ਮੇਰੀ ਤਾਂ ਇਹ ਬੇਨਤੀ ਆ, ਬਈ ਹੁਣ ਹੌਲੀਡੇ ਵੀ ਹੋ ਗਏ ਨੇ, ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ, ਬੱਚੇ ਵੀ ਪਾਰਟੀਸਪੇਟ ਕਰਨ। ਇੱਕ ਤਾਂ ਮੀਡੀਆ ਜਦੋਂ ਬੱਚਿਆਂ ਨੂੰ ਕਵਰ ਕਰੇਗਾ, ਹੋਰ ਵੀ ਮੈਸੇਜ ਵਧੀਆ ਜਾਊਗਾ। ਸਾਡੀ ਕੌਮ ਜਿਹੜੀ ਆ, ਇੱਥੇ ਗੁਰੂ ਦੀ ਬੜੀ ਬਖਸ਼ਿਸ਼ ਹੈ, ਸਾਡੇ ਤੇ ਇੰਨੇ ਜ਼ੁਲਮ ਹੋਏ ਨੇ ਪਰ ਸਿੱਖਾਂ ਨੇ ਆਪਣੀ ਗੱਲ ਨਹੀਂ ਛੱਡੀ। ਇਹ ਗੱਲ ਮੋਦੀ ਵੀ ਸਮਝਦਾ ਕਿ ਮੈਂ ਜਿਹੜੇ ਮੁਲਕ ਦੇ ਵਿੱਚ ਵੀ ਗਿਆ, ਸਿੱਖਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ। ਸੋ ਅਸੀਂ ਛੱਡਾਂਗੇ ਵੀ ਨਹੀਂ ਜਿੰਨੀ ਦੇਰ ਸਾਡਾ ਨੇਸ਼ਨ ਜਿਹੜਾ ਉਹ ਬਣਦਾ ਨਹੀਂ ਹੈ। ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਹਮ ਕੇ ਪਹੁੰਚੋ, ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ। ਜੀ ਬਿਲਕੁਲ ਬੂਟਾ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਹੈ ਉਹ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡਾ ਸਮਾਂ ਜਿਹੜਾ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ। ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਬੂਟਾ ਸਿੰਘ ਖੜੌਦ, ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਕਨਵੀਨਰ ਹੈਗੇ ਆ। ਸੋ ਇਹਨਾਂ ਨੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਉਹ ਯੋਗਾ ਦੇ ਹਵਾਲੇ ਨਾਲ ਕਿਵੇਂ ਉੱਥੇ ਥੋਪਿਆ ਜਾ ਰਿਹਾ ਹੈ, ਤੇ ਸਿੱਖਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਇਹ ਇੰਟਰਨੈਸ਼ਨਲ ਗੱਤਕਾ ਦਿਵਸ ਮਨਾਇਆ ਗਿਆ, ਇਸ ਹਵਾਲੇ ਦੇ ਨਾਲ ਭਾਰਤ ਦੇ ਵਿੱਚ ਜੋ ਹਿੰਦੂਤਵਾਦੀ ਵਿਚਾਰਧਾਰਾ ਜ਼ੋਰ ਫੜਦੀ ਜਾ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਕਿਵੇਂ ਉਹਦੇ ਤੋਂ ਖਤਰਾ ਹੈਗਾ, ਉਸ ਹਵਾਲੇ ਦੇ ਨਾਲ, ਤੇ ਨਾਲ ਹੀ ਜਦੋਂ ਗੁਰਮੀਤ ਸਿੰਘ ਔਲਖ, ਡਾਕਟਰ ਗੁਰਮੀਤ ਸਿੰਘ ਔਲਖ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਹੈ, ਤੇ ਉਹਨਾਂ ਬਾਰੇ ਵੀ ਜਿਹੜੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ, ਤੇ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਨਾ ਚਾਹੂੰਗਾ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ TV84 ਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। ਐਡਰੈਸ ਹੈਗਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜੇ ਇਸ ਸੰਬੰਧੀ ਕੋਈ ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋਵੋ ਜਾਂ ਆਪਣੇ ਸੁਝਾਅ ਦੇਣਾ ਚਾਹੁੰਦੇ ਹੋਵੋ ਤਾਂ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ, ਮੈਸੇਜ ਕਰਕੇ, ਟੈਕਸਟ ਕਰਕੇ ਜਾਂ ਕਾਲ ਕਰਕੇ। ਫੋਨ ਨੰਬਰ ਹੈਗਾ 5164060694। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।